ਪਿੰਡ ਹੈਗਾ ਸਾਡਾ ਵਾਂ ਖਾਰਾ, ਜਿੱਥੋਂ ਮੇਰੇ ਬਜ਼ੁਰਗ ਆਏ ਸਨ, ਮੇਰੇ ਦਾਦਾ ਹੀ ਆਏ ਸਨ। ਕੀ ਦੱਸਦੇ ਸੀ ਤੁਹਾਡੇ ਬਾਰੇ ਦੇ? ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਬਹੁਤ ਸਾਰਾ ਖਜ਼ਾਨਾ ਦੱਬਿਆ ਸੀ। ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਅੱਛਾ ਇਹ ਸਿੱਖ ਮੁਸਲਿਮ ਕਰਕੇ ਪਾਰਟੀਸ਼ਨ ਵੀ ਹੋ ਸਕਦੀ ਹੈ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ। ਸੋ ਮੇਰੇ ਦਾਦਾ ਹੀ ਦੱਸਦੇ ਸੀ ਕਿ ਜਦੋਂ ਅਸੀਂ ਉੱਥੋਂ ਤੁਰੇ ਸੀਗੇ, ਅਸੀਂ ਰੋ ਕੇ ਤੁਰੇ ਸੀ ਤੇ ਅਸੀਂ ਇੱਕ ਉਮੀਦ 'ਚ ਜੁੜੇ ਸੀਗੇ ਕਿ ਸ਼ਾਇਦ ਵਾਪਸ ਆਵਾਂਗੇ। ਸੋ ਬੜੀ ਖਿੱਚ ਹੈ ਕਿ ਜਲਦ ਲਾਹੌਰ ਵੀ ਜਾਈਏ। ਜੇ ਇੱਥੋਂ ਤੱਕ ਆਏ ਆ ਤਾਂ ਉਮੀਦ ਹੈ ਕਿ ਲਾਹੌਰ ਵੀ ਜਲਦ ਜਿਹੜਾ ਉਹ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫਿਰ ਅਸੀਂ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਆਪ ਜੀ ਨੂੰ ਅਪਡੇਟ ਕਰ ਰਹੇ ਹਾਂ ਜੀ। ਇਹ ਅਪਡੇਟ ਕਰਨਾ ਇਸ ਕਰਕੇ ਜ਼ਰੂਰੀ ਹੁੰਦਾ ਹੈ ਕਿ ਲਹਿੰਦੇ ਚੜ੍ਹਦੇ ਪਾਸੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਕੌਣ-ਕੌਣ ਲੋਕ ਆ ਰਹੇ ਨੇ ਔਰ ਕਿਸ ਤਰ੍ਹਾਂ ਆਪਸ ਦੇ ਵਿੱਚ ਜੁੜ ਰਹੇ ਨੇ। ਫਿਰ ਨਾਲ ਦੇ ਨਾਲ ਜਿਹੜੇ ਸਾਡੇ ਪੰਜਾਬੀ ਬਾਹਰ 7 ਸਮੁੰਦਰੋਂ ਪਾਰ ਬੈਠੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ। ਸੋ ਸਾਡੇ ਨਾਲ ਸਾਡੀ ਇੱਕ ਭੈਣ ਜੀ ਇੱਥੇ ਮੌਜੂਦ ਨੇ। ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦਾ ਪਾਕਿਸਤਾਨ ਦੇ ਨਾਲ ਕਿਹੜਾ ਰਿਸ਼ਤਾ ਸੀਗਾ ਔਰ ਕੀ ਕੁਛ ਇੱਥੋਂ ਲੈ ਕੇ ਜਾ ਰਹੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਪ੍ਰਭਜੋਤ ਸਿੱਧੂ ਜੀ। ਪ੍ਰਭਜੋਤ ਸਿੱਧੂ। ਹਾਂਜੀ। ਤੇ ਤੁਸੀਂ ਬੇਸਿਕਲੀ ਕਿਹੜੀ ਜਗ੍ਹਾ ਤੋਂ? ਮੇਰਾ ਮਾਨਸਾ ਦੇ ਕੋਲ ਪਿੰਡ ਹੈ ਬੋਹਾ, ਪੰਜਾਬ ਦੇ ਵਿੱਚ। ਬੋਹਾ, BOHA। ਹਾਂਜੀ, ਬੋਹਾ। ਤੇ ਤੁਸੀਂ ਕੀ ਕਰਦੇ ਹੋ? ਮੈਂ ਪ੍ਰੋਫੈਸ਼ਨ ਦੇ ਵਜੋਂ ਤੁਹਾਡੇ ਵਾਂਗ ਹੀ ਇੱਕ ਐਂਕਰ ਹਾਂ ਤੇ ਚੈਨਲ ਨੂੰ ਰਿਪਰੈਜ਼ੈਂਟ ਕਰਦੀ ਹਾਂ। ਕਿਹੜੇ ਚੈਨਲ ਨੂੰ ਰਿਪਰੈਜ਼ੈਂਟ? ਗਲੋਬਲ ਪੰਜਾਬ TV। ਗਲੋਬਲ ਪੰਜਾਬ TV ਬਹੁਤ ਵੱਡਾ ਚੈਨਲ ਹੈਗਾ ਜੀ, ਅਮਰੀਕਾ ਬੇਸਡ ਜਿਹੜਾ ਚੈਨਲ ਹੈ ਤੇ ਕਾਫੀ ਪਪੂਲਰ ਹੈ ਇਸ ਟਾਈਮ। ਅੱਛਾ। ਤੇ ਮੈਂ ਅਮੂਮਨ ਇਹ ਸਵਾਲ ਤਾਂ ਲੋਕਾਂ ਕੋਲ ਨਹੀਂ ਕਰਦਾ ਕਿ ਤੁਹਾਨੂੰ ਇੱਥੇ ਆ ਕੇ ਕਿੱਦਾਂ ਲੱਗਾ, ਕਿਉਂਕਿ ਮੈਂ ਜਾਣਦਾ ਵਾਂ ਕਿ ਇੱਥੇ ਆ ਕੇ ਬੰਦੇ ਨੂੰ ਕਿੱਦਾਂ ਲੱਗ ਸਕਦਾ। ਲੇਕਿਨ ਫਿਰ ਵੀ ਕਿਉਂਕਿ ਲਹਿੰਦੇ ਪਾਸੇ ਸਾਡੇ ਕੋਲ 14 ਕਰੋੜ ਪੰਜਾਬੀ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਰਤਾਰਪੁਰ ਸਾਹਿਬ ਦੀ ਮਹਾਨਤਾ ਬਾਰੇ, ਉਹਨਾਂ ਨੂੰ ਆਪਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਇਹਦੇ ਨਾਲ ਕਿੰਨੇ ਕੁ ਜੁੜੇ ਹੋਏ ਨੇ। ਸਭ ਤੋਂ ਪਹਿਲੇ ਇਹ ਦੱਸੋ ਕਿ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਲੱਗਾ, ਕਿੱਦਾਂ ਤੁਹਾਡਾ ਪਲਾਨ ਬਣਿਆ, ਕਿੰਨਾ ਨੂੰ ਦੱਸ ਕੇ ਆਏ, ਕੱਲ ਰਾਤ ਨੂੰ ਆਉਣ ਤੋਂ ਪਹਿਲੇ ਕੀ ਤਜੱਸੁਸ ਸੀ, ਕੀ ਖਿੱਚ ਸੀ ਤੁਹਾਡੀ? ਜਿਹੜਾ ਇੱਕ ਮਹਿਸੂਸ ਹੁੰਦਾ ਨਾ ਕਿਸੇ ਚੀਜ਼ ਨੂੰ ਮਹਿਸੂਸ ਕਰਨਾ, ਉਹ ਕੁਝ ਇਸ ਤਰ੍ਹਾਂ ਸੀਗਾ ਕਿ ਸ਼ਾਇਦ ਮੈਂ ਅੱਜ ਲਫ਼ਜ਼ਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਬਿਆਨ ਨਾ ਕਰ ਪਾਵਾਂ। ਇੱਕ ਖਿੱਚ ਹੁੰਦੀ ਹੈ ਅੰਦਰੋਂ ਕਿ ਸ਼ਾਇਦ ਉੱਥੇ ਤੁਸੀਂ ਜਾ ਸਕਦੇ ਹੋ, ਪਰ ਹੁਣ ਜਦੋਂ ਸਬੱਬ ਬਣਿਆ ਤੁਸੀਂ ਜਾ ਸਕਦੇ ਹੋ ਤਾਂ ਇਸ ਤਰ੍ਹਾਂ ਲੱਗਦਾ ਹੈ ਵੀ ਸ਼ਾਇਦ ਤੁਹਾਨੂੰ ਕਿਸੇ ਕੈਨੇਡਾ ਅਮਰੀਕਾ ਦਾ ਵੀਜ਼ਾ ਮਿਲ ਗਿਆ। ਉਹਦੇ ਤੋਂ ਘੱਟ ਨਹੀਂ ਹੈ ਇਹ। ਬੇਸ਼ੱਕ ਸਾਡਾ ਵੀਜ਼ੇ ਤੋਂ ਬਿਨਾਂ ਅਸੀਂ ਆ ਸਕਦੇ ਹਾਂ, ਪਰ ਉਹ ਉਹਦੇ ਤੋਂ ਘੱਟ ਨਹੀਂ ਹੈ। ਇੱਥੇ ਆਉਂਦੇ ਸਾਰ ਇੰਨੀ ਸ਼ਾਂਤੀ ਤੇ ਇੰਨਾ ਸਕੂਨ। ਪਹਿਲੀ ਗੱਲ ਤਾਂ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਥੈਂਕ ਯੂ ਹੈ ਜਿਨ੍ਹਾਂ ਨੇ ਇੰਨੇ ਵਧੀਆ ਅਰੇਂਜਮੈਂਟਸ ਕੀਤੇ ਨੇ ਤੇ ਸਾਰਾ ਮੇਨਟੇਨ ਕੀਤਾ। ਤੇ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਹੁਣ ਜਿਸ ਤਰ੍ਹਾਂ ਇਹਦੀ ਅਪਰੂਵਲ ਤਾਂ ਮਿਲੀ ਆ, ਹੌਲੀ ਹੌਲੀ ਚੀਜ਼ਾਂ ਨੂੰ ਹੋਰ ਅਪਡੇਟ ਕੀਤਾ ਜਾਵੇ। ਸਾਨੂੰ ਹੋਰ ਜ਼ਿਆਦਾ ਟਾਈਮਿੰਗ ਜ਼ਰੂਰ ਚੇਂਜ ਕੀਤੀ ਜਾਵੇ, ਕਿਉਂਕਿ ਇੱਥੋਂ ਮਹਿਜ਼ 4 ਵਜੇ ਦੀ ਟਾਈਮਿੰਗ ਹੈ। ਸੋ ਹੁਣ ਗਰਮੀਆਂ ਦੇ ਦਿਨ ਨੇ, ਟਾਈਮਿੰਗ ਕਾਫੀ ਐਕਸਟੈਂਡ ਕੀਤੀ ਜਾਵੇ। ਸੋ ਜਿਹੜਾ ਇੱਕ ਦਿਲ ਨੂੰ ਸਕੂਨ ਮਿਲਦਾ ਹੈ ਨਾ, ਉਹ ਸ਼ਾਇਦ ਕਹਿ ਹੀ ਨਹੀਂ ਸਕਦੇ, ਮਤਲਬ ਲਫ਼ਜ਼ਾਂ 'ਚ ਬਿਆਨ ਹੀ ਨਹੀਂ ਕਰ ਸਕਦੇ। ਇੰਨੀ ਜ਼ਿਆਦਾ ਸੈਟਿਸਫੈਕਸ਼ਨ ਆ ਨਾ ਉਸ ਚੀਜ਼ ਦੀ। ਸੋ ਥੈਂਕ ਗੋਡ ਤੇ ਥੈਂਕ ਪਾਕਿਸਤਾਨ ਗਵਰਨਮੈਂਟ ਕਿ ਅਸੀਂ ਇੱਥੇ ਪਹੁੰਚੇ ਹਾਂ। ਬਾਕੀ ਪਹਿਲਾਂ ਟਾਈਮਿੰਗ ਦੀ ਗੱਲ ਕੀਤੀ ਹੈ, ਪਲੀਜ਼ ਅਪੀਲ ਹੈ ਵੀ ਇਹਨੂੰ ਜ਼ਰੂਰ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇ। ਬਾਕੀ ਪਾਕਿਸਤਾਨ ਦੇ ਨਾਲ ਇੱਕ ਗਹਿਰਾ ਰਿਸ਼ਤਾ ਹੈ ਮੇਰਾ। ਮੈਂ ਇਸੇ ਗੱਲ ਤੇ ਆ ਰਿਹਾ ਸੀ ਕਿ ਅਗਰ ਤੁਸੀਂ ਦੱਸ ਦਿਓ ਕਿ ਪਾਕਿਸਤਾਨ ਨਾਲ ਤੁਹਾਡਾ ਕਿਹੜਾ ਰਿਸ਼ਤਾ ਹੈ, ਤੇ ਮੇਰਾ ਖਿਆਲ ਹੈ ਕਿ ਤੁਹਾਡਾ ਇੰਟਰਵਿਊ ਐਗਜ਼ੈਕਟ ਉਸ ਪਿੰਡ ਤੱਕ, ਉਸ ਜਗ੍ਹਾ ਤੱਕ ਪਹੁੰਚ ਜਾਊਗਾ। ਦੱਸ ਦਿਓ ਜੀ ਬਿਲਕੁਲ। ਆਪਣਾ ਲਾਹੌਰ ਦੇ ਵਿੱਚ ਪਿੰਡ ਹੈਗਾ ਸਾਡਾ ਵਾਂ ਖਾਰਾ, ਜਿੱਥੋਂ ਮੇਰੇ ਬਜ਼ੁਰਗ ਆਏ ਸਨ, ਮੇਰੇ ਦਾਦਾ ਹੀ ਆਏ ਸਨ। ਸੋ ਉਸ ਪਿੰਡ ਦੀਆਂ ਤੇ ਉਸ ਲਾਹੌਰ ਦੀਆਂ ਮੈਂ ਇੰਨੀਆਂ ਕੁ ਕਹਾਣੀਆਂ ਆਪਣੇ ਦਾਦਾ ਜੀ ਦੇ ਮੂੰਹੋਂ ਸੁਣੀਆਂ ਨੇ। 4-4 5-5 ਘੰਟੇ ਸਾਡੀ ਵਾਰਤਾਲਾਪ ਇਸ ਚੀਜ਼ ਤੇ ਹੁੰਦੀ ਰਹੀ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਹੋਇਆ ਸੀ, ਸਾਰੀ ਪਾਰਟੀਸ਼ਨ ਹੋਈ ਸੀ, ਕਿਸ ਤਰ੍ਹਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਕਿ ਉਜੜੇ ਸੀ, ਉਹ ਕਿਸ ਤਰ੍ਹਾਂ ਹੋਇਆ ਸੀ ਸਾਰਾ ਕੁਝ। ਸੋ ਉਹ ਅੱਖਾਂ ਦੇ ਸਾਹਮਣੇ ਜਦੋਂ ਤੁਸੀਂ ਇੱਕ ਵਿਜ਼ੂਅਲ ਆਉਂਦਾ ਨਾ, ਉਸ ਤੋਂ ਬਾਅਦ ਤੁਹਾਡਾ ਦਿਲ ਕਰਦਾ ਕਿ ਤੁਸੀਂ ਲਾਹੌਰ ਜਾਓ। ਸੋ ਬੜੀ ਖਿੱਚ ਹੈ ਕਿ ਜਲਦ ਲਾਹੌਰ ਵੀ ਜਾਈਏ। ਜੇ ਇੱਥੋਂ ਤੱਕ ਆਏ ਆ ਤਾਂ ਉਮੀਦ ਹੈ ਕਿ ਲਾਹੌਰ ਵੀ ਜਲਦ ਜਿਹੜਾ ਉਹ ਜਾਵਾਂਗੇ। ਸੋ ਉਹ ਪਿੰਡ ਦਾ ਵਾਂ ਖਾਰਾ ਦਾ ਜੇਕਰ ਕੋਈ ਵੀ ਲੋਕ ਹੈ, ਕੋਈ ਵੀ ਸਦੱਸਿਆ ਹੈ, ਕੋਈ ਵੀ ਮੈਂਬਰ ਹੈ, ਉਹ ਪਲੀਜ਼ ਕੰਟੈਕਟ ਜ਼ਰੂਰ ਕਰੇ, ਕਿਉਂਕਿ ਮੈਂ ਚਾਹੁੰਦੀ ਹਾਂ ਮੈਂ ਆਪਣੇ ਬਜ਼ੁਰਗਾਂ ਦੀ ਧਰਤੀ 'ਤੇ ਜਾਵਾਂ ਤੇ ਇੱਕ ਵਾਰੀ ਦੇਖਾਂ ਕਿ ਉਹ ਧਰਤੀ ਕੀ ਸੀ, ਕਿਉਂਕਿ ਬਹੁਤ ਕੁਝ ਸੁਣਿਆ ਉਹਦੇ ਬਾਰੇ। ਕੀ ਦੱਸਦੇ ਸੀ ਤੁਹਾਡੇ ਵਡੇਰੇ? ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਬਹੁਤ ਸਾਰਾ ਖਜ਼ਾਨਾ ਦੱਬਿਆ ਸੀ। ਇੱਕ ਹਵੇਲੀ ਸੀ, ਬਹੁਤ ਸਾਰਾ ਖਜ਼ਾਨਾ ਦੱਬਿਆ ਸੀ। ਸੋ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਗੱਡਿਆਂ 'ਤੇ ਆਏ, ਕਿਸ ਤਰ੍ਹਾਂ ਉਹਨਾਂ ਨੂੰ ਰਾਹ 'ਚ ਸਮੱਸਿਆਵਾਂ ਆਈਆਂ, ਕਿਸ ਤਰ੍ਹਾਂ ਉੱਥੋਂ ਦੇ ਲੋਕ ਰਹਿੰਦੇ ਸੀ, ਜਿਸ ਤਰ੍ਹਾਂ ਮੁਸਲਿਮ ਹੋ ਗਏ, ਸਿੱਖ ਹੋ ਗਏ, ਕਿਸ ਤਰ੍ਹਾਂ ਉਹ ਬਹੁਤ ਜੁੜ ਕੇ ਰਹਿੰਦੇ ਸੀ। ਉਹਨਾਂ ਨੂੰ ਕਦੀ ਸਮੱਸਿਆ ਨਹੀਂ ਸੀ ਆਈ। ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਅੱਛਾ ਇਹ ਸਿੱਖ ਮੁਸਲਿਮ ਕਰਕੇ ਪਾਰਟੀਸ਼ਨ ਵੀ ਹੋ ਸਕਦੀ ਹੈ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ। ਸੋ ਮੇਰੇ ਦਾਦਾ ਹੀ ਦੱਸਦੇ ਸੀ ਕਿ ਜਦੋਂ ਅਸੀਂ ਉੱਥੋਂ ਤੁਰੇ ਸੀਗੇ,
ਅਸੀਂ ਰੋ ਕੇ ਤੁਰੇ ਸੀ ਤੇ ਅਸੀਂ ਇੱਕ ਉਮੀਦ 'ਚ ਤੁਰੇ ਸੀਗੇ ਕਿ ਸ਼ਾਇਦ ਵਾਪਸ ਆਵਾਂਗੇ, ਪਰ ਉਹ ਕਦੇ ਵੀ ਪੋਸੀਬਲ ਨਹੀਂ ਹੋ ਸਕਿਆ। ਮੇਰੇ ਦਾਦਾ ਜੀ ਚਲੇ ਗਏ ਇਸ ਦੁਨੀਆ 'ਚੋਂ ਸਿਰਫ ਇਹ ਸੋਚਦੇ ਕਿ ਸ਼ਾਇਦ ਮੈਂ ਆਪਣੇ ਪਿੰਡ ਵਾਪਸ ਜਾਵਾਂਗਾ, ਜੋ ਕਿ ਪੋਸੀਬਲ ਨਹੀਂ ਹੋ ਸਕਿਆ। ਮੈਂ ਚਾਹੁੰਦੀ ਹਾਂ ਕਿ ਮੈਂ ਉਹਨਾਂ ਦਾ ਉਹ ਛੋਟੀ ਜਿਹੀ ਰੀਜ਼ ਹੈ ਜਿਹੜੀ ਉਹ ਜ਼ਰੂਰ ਪੂਰੀ ਕਰਾਂ ਤੇ ਮੈਂ ਜ਼ਰੂਰ ਜਿਹੜੇ ਆਪਦੇ ਪਿੰਡ ਇੱਕ ਵਾਰੀ ਜ਼ਰੂਰ ਜਾ ਕੇ ਆਵਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੇਖੋ ਇਹ ਪਿੰਡ ਦੀ ਗੱਲਾਂ ਪਤਾ ਨਹੀਂ ਕਿਉਂ ਇਮੋਸ਼ਨਲ ਹੁੰਦੀਆਂ ਨੇ। ਮੈਂ ਸਮਝਦਾ ਸੀ ਕਿ ਪਤਾ ਨਹੀਂ ਸਾਨੂੰ ਇਮੋਸ਼ਨਲ ਕਰਦੀਆਂ ਨੇ, ਪਰ ਜਦੋਂ ਤੁਸੀਂ ਅਲਫਾਜ਼ ਦੇ ਵਿੱਚ ਥੋੜ੍ਹਾ ਜਿਹਾ ਵੇਖਦੇ ਹੋ ਨਾ ਤੇ ਉਹ ਜਿਹਦੇ ਨਾਲ ਗੱਲ ਕਰਦੇ ਆ, ਪਿੰਡ ਦੀ ਗੱਲ ਕਰਦੇ ਆ, ਤੇ ਜਿੰਨਾ ਮਰਜ਼ੀ ਬੰਦਾ ਜਿਹੜਾ ਹੈ ਉਹ ਵੱਡੇ ਦਿਲ ਵਾਲਾ ਹੋਵੇ, ਉਹ ਇਸ ਗੱਲ ਤੇ ਆ ਕੇ ਰਹਿ ਜਾਂਦਾ ਹੈ। ਸੋ ਹੋਪਫੁਲੀ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ, ਅੱਜ ਤੋਂ 2015 ਦੇ ਵਿੱਚ, ਅੱਜ ਤੋਂ 7 ਸਾਲ ਪਹਿਲੇ ਜਦੋਂ ਅਸੀਂ ਕਰਤਾਰਪੁਰ ਦੀ ਗੱਲਬਾਤ ਕੀਤੀ ਸੀਗੀ ਤੇ ਲੋਕ ਕਹਿੰਦੇ ਸੀ ਇਹ ਕਿੱਦਾਂ ਹੋ ਸਕਦਾ ਹੈ, ਲੋਕ ਆ ਸਕਦੇ ਨੇ ਪਹਿਲਾਂ, ਨਹੀਂ ਆ ਸਕਦੇ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ। ਵੇਖੋ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਅੱਜ ਖੁੱਲ੍ਹਾ ਹੈ, ਲੋਕ ਡੇਲੀ ਦੀ ਬੁਨਿਆਦ 'ਤੇ ਲੋਕ ਆ ਰਹੇ ਨੇ। ਤੇ ਅੱਜ ਜਦੋਂ ਇਹਨਾਂ ਨਾਲ ਗੱਲਬਾਤ ਹੋ ਰਹੀ ਸੀ ਤੇ ਮੈਂ ਕਿਹਾ ਚਲੋ ਮਾਲਕ ਕਰੇ ਕਿ ਸਿਰਫ ਟਾਈਮਿੰਗ ਦੀ ਗੱਲ ਨਾ ਹੋਵੇ, ਬਲਕਿ ਇੱਥੇ ਲੋਕ ਰਾਤੀ ਰਹਿ ਵੀ ਸਕਣ। ਜੋ ਅਗਰ ਆਪਾਂ SOPs ਵੇਖਦੇ ਹਾਂ ਕਰਤਾਰਪੁਰ ਉਹਦੇ ਦੇ ਖਿਲਾਫ ਹੈ, ਲੇਕਿਨ ਮਾਲਕ ਜ਼ਰੂਰ ਇੱਕ ਦਿਨ ਕਰੇਗਾ ਕਿ ਜਥੇ ਜਿਹੜੇ ਨੇ ਉਹ ਇੱਥੇ ਆਣਗੇ, ਇੱਕ ਨਹੀਂ ਬਲਕਿ 2-2 4-4 ਦਿਨ ਰਹਿਣਗੇ। ਔਰ ਬਾਕੀ ਇੱਕ ਵਾਰੀ ਫਿਰ ਮੈਂ ਇਲਤਜਾ ਕਰਦਾ ਵਾਂ, ਰਿਕੁਐਸਟ ਕਰਦਾ ਵਾਂ ਕਿ ਜਿਹੜੇ ਇਹਨਾਂ ਦੇ ਪਿੰਡ ਦੇ ਇਹਨਾਂ ਦੇ ਨਾਂ ਦੱਸੇ ਆ ਉਹ ਜ਼ਰੂਰ ਸਾਡੇ ਨਾਲ ਰਾਬਤਾ ਕਰਨਗੇ। ਔਰ ਸਾਡੇ ਜਿਹੜੇ ਇੰਟਰਵਿਊਜ਼ ਨੇ ਨਾ ਸਿਰਫ ਚੜ੍ਹਦੇ ਪਾਸੇ ਲਹਿੰਦੇ ਪਾਸੇ ਲੋਕਾਂ ਨੂੰ ਇੱਥੇ ਜੋੜਨਾ ਹੈ, ਬਲਕਿ ਜਿਹੜੀਆਂ ਪਿਛੋਕੜ ਹੈ ਸਾਡਾ ਜਿਹੜਾ ਪੁਰਾਣਾ ਵਸੇਬ ਹੈ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਦੇ ਆ। ਕਿਉਂਕਿ ਹੁਣ ਵੇਖੋ ਇਹਨਾਂ ਦੇ ਵੱਡ ਵਡੇਰੇ ਨਹੀਂ ਰਹੇ, ਪਤਾ ਨਹੀਂ ਨਾ ਜਾਣੇ ਕਿੰਨੇ ਕੁ ਖਾਨਦਾਨ ਹੋਣਗੇ ਜਿਨ੍ਹਾਂ ਦੇ ਵੱਡ ਵਡੇਰੇ ਸੀ ਉਡੀਕ 'ਚ ਖਤਮ ਹੋ ਗਏ। ਲੇਕਿਨ ਹੁਣ ਜਿੰਨੇ ਕੁ ਸਾਡੇ ਕੋਲ ਹੈਗੇ ਆ 1% ਲੋਕ, ਉਹਨਾਂ ਨੂੰ ਆਪਾਂ ਵੀਜ਼ੇ ਦੇ ਵਿੱਚ ਆਸਾਨੀ ਕਰ ਸਕੀਏ, ਆਪਣਾ ਪਿੰਡ ਵੇਖਣ, ਆਪਣਾ ਘਰ-ਬਾਰ ਵੇਖਣ। ਇੱਕ ਇਹੀ ਇਲਤਜਾ ਹੈ, ਰਿਕੁਐਸਟ ਹੈ ਗੌਰਮੈਂਟਾਂ ਦੇ ਅੱਗੇ ਕਿ ਵੱਧ ਤੋਂ ਵੱਧ ਲੋਕਾਂ ਦੇ ਆਉਣ ਜਾਣ ਦੇ ਵਿੱਚ ਆਸਾਨੀ ਹੋਵੇ। ਕਿਉਂ ਨਾ ਕਾਰੋਬਾਰ ਕਰੀਏ ਰਲ ਮਿਲ ਕੇ, ਔਰ ਜਿੰਨੇ ਆਪਾਂ ਲੜਾਈ ਝਗੜੇ ਦੇ ਪੈਸੇ ਖਰਾਬ ਕਰਦੇ ਹਾਂ, ਕਿਉਂ ਨਾ ਸਾਡਾ ਇਨਫਰਾਸਟ੍ਰਕਚਰ ਹੋਵੇ, ਕਿਉਂ ਨਾ ਐਜੂਕੇਸ਼ਨ ਇੱਥੇ ਵੱਡੇ ਹੋਵੇ, ਕਿਉਂ ਸਾਡੇ ਬੱਚੇ ਅੱਜ ਬਾਹਰ ਪੜ੍ਹਨ ਨੂੰ ਜਾਂਦੇ ਆ। ਸੋ ਇसी ਉਮੀਦ ਦੇ ਨਾਲ ਕਿ ਇੱਕ ਦਿਨ ਜ਼ਰੂਰ ਪੰਜਾਬ ਦਾ ਭਲਾ ਹੋਵੇਗਾ, ਸਾਡੀ ਧਰਤੀ ਮਾਂ ਦਾ। ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖਾ ਜੀ।